ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲਾ ਕਿਹੜਾ ਇਸ਼ੂ ਹੈ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ? ਦੇਖੋ, ਅੱਜ ਜਦੋਂ ਮੈਂ ਇਸ ਸਟੋਰੀ ਨੂੰ ਹੋਰ ਵੇਰਵੇ ਨਾਲ ਦੇਖਿਆ, ਹਾਲਾਂਕਿ ਖਬਰ ਤਾਂ ਸੈਚਰਡੇ ਹੀ ਆ ਗਈ ਸੀ, ਬਹੁਤ ਸਾਰੇ PTI ਦੀ ਖਬਰ ਵੀ ਸੀ, ਨਿਊਯਾਰਕ ਟਾਈਮਜ਼ ਡੇਲੀ ਨੇ ਵੀ ਚੁੱਕੀ ਜੀ, ਵੀਕਐਂਡ ਤੇ ਵੀ ਚਰਚਾ ਰਹੀ ਔਰ ਦੂਸਰੇ ਰੇਡੀਓ ਜਿਹੜੇ ਹੁੰਦੇ ਨੇ ਇੱਥੇ ਉਹਨਾਂ 'ਚ ਵੀ ਸੀ। ਬਹੁਤ ਵਾਰ ਜਦੋਂ ਕੁਛ ਐਸਾ ਵਾਪਰਦਾ ਹੈ ਜਿਹੜਾ ਨਾ ਪੱਖੀ ਹੁੰਦਾ ਹੈ ਕਮਿਊਨਿਟੀ ਦੇ ਐਂਗਲ ਤੋਂ, ਕਈ ਵਾਰ ਹੁੰਦਾ ਹੈ ਜੀ ਗੁਰਦੁਆਰੇ ਦੇ ਵਿੱਚ ਕੋਈ ਗ੍ਰੰਥੀ ਫੜਿਆ ਗਿਆ, ਗੋਰਖ ਚੋਂ ਪੈਸੇ ਕੱਢਦਾ ਸੀ, ਕੈਮਰਿਆਂ ਨਾਲ ਦੇਖ ਲਿਆ, ਫਿਰ ਕੋਈ ਭੇਜ ਦੇਣਗੇ। ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਉਹ ਸੁਣਾਉਣੀਆਂ ਜਾਂ ਉਹਨਾਂ ਨੂੰ ਨਾਲ ਕਰਨਾ ਵੀ ਇਹ ਕੋਈ ਬਹੁਤਾ ਠੀਕ ਨਹੀਂ ਹੈ। ਇਹ ਵੀ ਨਹੀਂ ਹੁੰਦਾ ਮੇਰਾ ਕਿ ਵੀ ਅਸੀਂ ਕੋਈ ਟਰੂਥ ਨੂੰ ਦਬਾਣਾ, ਪਰ ਬਹੁਤ ਵਾਰ ਹੁੰਦਾ ਹੈ ਵੀ ਸਾਡਾ ਫੋਕਸ ਜਿਹੜਾ ਹੈ, ਕਿਉਂਕਿ ਅਸੀਂ ਪੋਲੀਟੀਕਲ ਫਰੀडम ਔਰ ਕੌਮੀ ਆਨ ਅਣਖ ਦੇ ਲਈ ਇੱਕ ਮੁੱਦੇ ਦੇ ਉੱਤੇ ਫੋਕਸ ਕਰਦੇ ਹਾਂ। ਹਾਲਾਂ ਅਸੀਂ ਸਮੇਂ-ਸਮੇਂ ਜਿਹੜੇ ਇਸ਼ੂ ਸਾਡੇ ਦਰਸ਼ਕਾਂ ਵੱਲੋਂ ਜਿਹੜੇ ਸਮਾਜਿਕ ਸਾਡੇ ਇਸ਼ੂ ਨੇ, ਕਦੇ ਡੌਰੀ ਦੇ ਨਾਲ ਜੁੜੇ ਹੋਏ ਨੇ ਜਾਂ ਡੋਮੈਸਟਿਕ ਵਾਇਲੈਂਸ ਹੈ ਜਾਂ ਨਸ਼ਿਆਂ ਦੀ ਗੱਲ ਹੈ ਜਾਂ ਹੋਰ ਵਾਧੂ ਜਿਹੜੇ ਕਰਮ ਕਾਂਡ ਨੇ, ਉਹਨਾਂ ਤੇ ਅਸੀਂ ਜ਼ਿਕਰ ਕਰਦੇ ਰਹਿੰਦੇ ਹਾਂ। ਔਰ ਇਹ ਜਿਹੜਾ ਪਾਰਟ ਅੱਜ ਜਿਹੜੀ ਸਟੋਰੀ ਨੇ ਔਰ ਇਹ ਕੁਦਰਤੀ ਇੱਕ ਹਫ਼ਤੇ ਦੇ ਵਿੱਚ ਕੁਈਨਜ਼ ਏਰੀਆ ਦੇ ਵਿੱਚ ਦੂਸਰੀ ਘਟਨਾ ਹੋਈ ਹੈ ਸਾਊਥ ਏਸ਼ੀਆ ਨਾਲ ਸੰਬੰਧਿਤ। ਪਹਿਲਾਂ ਇੱਥੇ ਹੀ ਜਿਹੜੇ ਬੰਗਲਾਦੇਸ਼ੀ ਮੌਸਕ ਦੇ ਨੇੜੇ ਨਮਾਜ਼ ਅਦਾ ਕਰਕੇ ਵਾਪਸ ਮੁੜਦੇ ਇਮਾਮ ਔਰ ਉਹਨਾਂ ਦੇ ਸਹਿਯੋਗੀ ਨੂੰ ਮਾਰ ਦਿੱਤਾ ਗਿਆ ਸੀ। ਔਰ ਜਿਹੜੀ ਖਬਰ ਖਾਸ ਤੌਰ ਤੇ ਸਿੱਖ ਭਾਈਚਾਰੇ ਲਈ ਵੀ ਇੱਕ ਸ਼ੌਕਿੰਗ ਹੈ ਔਰ ਕਿਸੇ ਲਈ ਵੀ, ਹਰ ਇੱਕ ਕੋਈ ਵੀ ਪੇਰੈਂਟ ਜਦੋਂ ਆਪਣੇ ਬੱਚੀ ਨੂੰ ਇਸ ਇਮੇਜ 'ਚ ਦੇਖਦਾ ਹੈ ਤੇ ਫਿਰ ਉਸ ਨੂੰ ਇੱਕ ਸ਼ੌਕ ਵੀ ਲੱਗਦਾ। ਔਰ ਇਹ ਖਬਰ ਹੈ ਕਿ ਕੁਈਨਜ਼ ਦੀ ਇਸ ਨੇਬਰਹੁੱਡ ਦੇ ਵਿੱਚ 9 ਸਾਲ ਦੀ ਬੱਚੀ ਅਰਸ਼ਦੀਪ ਕੌਰ, ਜਿਹੜੀ ਕਿ ਲਗਭਗ 3 ਮਹੀਨੇ ਪਹਿਲਾਂ ਹੀ ਆਪਣੇ ਡੈਡੀ ਦੇ ਕੋਲ ਆਈ ਸੀ, ਉਸ ਦੀ ਮਦਰ ਪੰਜਾਬ 'ਚ ਹੈ, ਉਹਨਾਂ ਦੇ ਫਾਦਰ ਮਦਰ ਦਾ ਡਾਈਵੋਰਸ ਹੋ ਚੁੱਕਾ ਹੈ ਔਰ ਪਿਓ ਨੇ ਇੱਥੇ ਦੂਸਰਾ ਵਿਆਹ ਕੋਈ ਸ਼ਮਦਾਈ ਅਰਜਨ, ਇਹ ਗਾਇਨੀਜ਼ ਲੇਡੀ ਹੈ ਜਿਸ ਦੀ ਫੋਟੋ ਜਿਹੜੀ ਹੈ ਇਮੇਜ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ। ਔਰ ਇਹ ਵਿਚਾਰੀ ਬੱਚੀ 9 ਸਾਲ ਦੀ ਮਾਸੂਮ ਜਦੋਂ ਦੀ ਆਈ, ਉਹਦੇ ਨਾਲ ਕੀ ਸਲੂਕ ਹੁੰਦਾ ਰਿਹਾ, ਉਹ ਅਕਸਰ ਬਾਹਰ ਜਦੋਂ ਬੱਚਿਆਂ ਦੇ ਨਾਲ ਖੇਡਦੇ ਸੀ, ਕਿਉਂਕਿ ਜਦੋਂ ਫਿਰ ਪੁਲਿਸ ਇਨਵੈਸਟੀਗੇਟ ਕਰਦੀ ਹੈ ਫਿਰ ਉਹ ਆ ਜਾਂਦੇ ਨੇ ਐਵੀਡੈਂਸਿਸ ਵੀ, ਤੇ ਉਹ ਇਹ ਕਹਿੰਦੇ ਸੀ ਕਿ ਵੀ ਮੈਨੂੰ ਮੇਰੀ ਮਾਂ ਮਾਰਦੀ ਹੈ ਬਹੁਤ, ਔਰ ਆਪਣੀ ਅਸਲੀ ਮਾਂ ਤੋਂ ਆਈ ਸੀ ਔਰ ਇੱਥੇ ਸਟੈਪ ਮਦਰ। ਔਰ ਜਿਹੜਾ ਵਾਕਿਆ ਸੈਚਰਡੇ ਹੋਇਆ ਕਿ ਇਸ ਬੱਚੀ ਨੂੰ ਇਸ ਦੈਂਤ ਔਰਤ ਨੇ ਜਿਹੜਾ ਬਹੁਤ ਬੁਰੀ ਤਰ੍ਹਾਂ ਮਾਰ ਕੇ ਔਰ ਸਟੈਂਗੂਲੇਟ, ਗਲਾ ਘੁੱਟ ਕੇ ਮਾਰ ਕੇ ਬਾਥਰੂਮ ਦੇ ਟੱਬ ਦੇ ਵਿੱਚ ਰੱਖਤਾ। ਔਰ ਜਿਸ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਇਹ ਰਹਿੰਦੀ ਹੈ ਆਪਣੇ ਘਰ ਵਾਲੇ ਔਰ ਇਸ ਬੱਚੀ ਜਿੱਥੇ ਆਈ, ਇਸ ਨੂੰ 2 ਕਪਲ ਸ਼ੇਅਰ ਕਰਦੇ ਸੀ, ਇਹ ਵੀ ਔਰ ਦੂਸਰਾ ਵੀ। ਔਰ ਜਾਣ ਲੱਗਿਆ ਜਿਹੜੀ ਆ ਉਹਨੂੰ ਕਹਿ ਗਏ ਕਿ ਜੀ ਉਹ ਅਰਸ਼ਦੀਪ ਉਹ ਸਿਰ ਨਹਾ ਰਹੀ ਹੈ, ਅੰਦਰ ਵਾਲ ਧੋ ਰਹੀ ਹੈ ਔਰ ਉਹ ਬਾਥਰੂਮ ਦੇ ਵਿੱਚ। ਸੋ ਕੁਛ ਕਿਉਂਕਿ ਕੋਈ ਅਪਾਰਟਮੈਂਟ ਕੰਪਲੈਕਸ ਜਿਹਨੂੰ ਦੋਨੋਂ ਕਪਲ ਸ਼ੇਅਰ ਕਰ ਰਹੇ ਸੀ, ਕੁਛ ਘੰਟੇ ਬਾਅਦ ਉਹਨੇ ਦੇਖਿਆ ਕਿ ਵੀ ਹੈ ਨਹੀਂ, ਕੁਛ ਸਮੇਂ ਬਾਅਦ ਉਹਨੇ ਦਰਵਾਜ਼ਾ ਖੜਕਾਇਆ, ਕੋਈ ਰਿਸਪੌਂਸ ਨਹੀਂ ਸੀ। ਉਹਨੇ ਉਹਦੇ ਹਸਬੈਂਡ ਨੂੰ ਕਾਲ ਕੀਤੀ ਜਿਹੜੇ ਕੰਮ ਤੇ ਸੀ, ਕਿਸੇ ਰੈਸਟੋਰੈਂਟ ਸ਼ਾਇਦ ਕੰਮ ਕਰਦੇ, ਔਰ ਉਹਨੇ ਕਿਹਾ ਵੀ ਦਰਵਾਜ਼ਾ ਤੋੜੋ। ਅੰਦਰ ਉਹ ਦੇਖਿਆ ਤੇ ਉਸ ਦੇ ਟੱਬ ਦੇ ਵਿੱਚ ਕੋਈ ਪਾਣੀ ਵੀ ਨਹੀਂ ਸੀ ਟੱਬ ਦੇ ਵਿੱਚ, ਔਰ ਉਸ ਦੀ ਜ਼ਖਮੀ ਬਾਡੀ ਔਰ ਗਲਾ ਘੁੱਟ ਕੇ ਮਾਰ, ਜਿਹੜਾ ਬਾਅਦ ਜ਼ਾਹਰ ਹੈ ਪੁਲਿਸ ਰਿਪੋਰਟ ਹੈ। ਔਰ ਉਹਨਾਂ ਨੇ ਔਰ ਇਹ ਉੱਥੋਂ ਦੌੜ ਕੇ ਆਪਣੇ ਐਕਸ ਹਸਬੈਂਡ ਦੇ ਕੋਲ ਚਲੀ ਗਈ ਜਿਹਦਾ ਨਾਂ ਰੇਮੰਡ ਨਾਰਾਇਣਨ ਹੈ, 65 ਸਾਲ ਦਾ, ਔਰ ਉਹ ਉਹਨੂੰ ਇਨਫੈਕਟ ਇੱਥੋਂ ਲੈ ਕੇ ਗਿਆ। ਔਰ ਇਹਨਾਂ ਦੇ ਗ੍ਰੈਂਡ ਚਿਲਡਰਨ 3 ਤੇ 5 ਸਾਲ ਦੇ ਨੇ। ਔਰ ਪੁਲਿਸ ਨੇ ਵੈਸੇ ਉਸ ਦੇ ਹਸਬੈਂਡ ਨੂੰ ਵੀ ਕਿ ਵੀ ਉਹਨੇ ਇੱਕ ਮਰਡਰਰ ਨੂੰ ਪਨਾਹ ਦੇਣ ਜਾਂ ਉਹਨੂੰ ਉੱਥੋਂ ਭੱਜਣ 'ਚ ਮਦਦ ਕੀਤੀ, ਕਿਉਂਕਿ ਜਦੋਂ ਪੁਲਿਸ ਉਹਦੇ ਘਰ ਵਾਲਿਆਂ ਨੂੰ ਵੀ ਅਰੈਸਟ ਗਈ ਉੱਥੇ ਘਰ ਦਾ ਲੱਭਣ, ਤੇ ਉਹਨੇ 1 ਘੰਟਾ ਜਿਹੜਾ ਉਹਨਾਂ ਨੂੰ ਨੇੜੇ ਹੀ ਨਹੀਂ ਲੱਗਣ ਦਿੱਤਾ, ਬਹਾਨੇ ਇੱਧਰ ਉੱਧਰ ਕਰਦਾ ਰਿਹਾ। ਇਵੈਂਚੁਅਲੀ ਉਹਨਾਂ ਨੇ ਸਰੈਂਡਰ ਕੀਤਾ ਔਰ ਉਹਨਾਂ ਨੇ ਚਾਰਜ ਕੀਤਾ ਉਹਨਾਂ ਨੂੰ। ਸੋ ਇਸ ਕਹਾਣੀ ਨੂੰ ਜਿਹੜਾ ਨਿਊਯਾਰਕ ਟਾਈਮਜ਼, ਉਹਨਾਂ ਦੀ ਡੇਲੀ ਨਿਊਜ਼, ਇਹਨਾਂ ਸਾਰਿਆਂ ਨੇ ਕਵਰ ਕੀਤਾ। ਸੋ ਕੁੱਲ ਮਿਲਾ ਕੇ ਜਿਹੜਾ ਪਾਰਟ ਮੈਂ ਹੁਣ ਡਿਟੇਲਸ ਤਾਂ ਮੇਰਾ ਇਹ ਵੀ ਹਿੰਮਤ ਨਹੀਂ ਹੈ ਕਿ ਮੈਂ ਆਈ ਮੈਂ ਗੋ ਕਿ ਵੀ ਐਗਜ਼ੈਕਟ ਕੀ ਹੈ, ਮੈਂ ਓਵਰਆਲ ਉਹਦੀ ਇੱਕ ਸਮਰੀ ਦਿੱਤੀ ਹੈ, ਪਰ ਜਿਹੜੀ ਹਿਊਮਨ ਫੀਲਿੰਗ ਹੈ ਉਹਨੇ 'ਚ ਹੁਣੇ ਨਿਊਯਾਰਕ ਡੇਲੀ ਨੇ ਇਹ ਕਿਹਾ, and in Richmond Hill, Arshdeep's neighbors struggled with the young girl's death.
ਕਿ ਉਹ ਤਾਂ ਹੋਇਆ ਕਿ ਜਿਹੜੇ ਗਵਾਂਢੀ ਨੇ ਔਰ ਸਾਰੀ ਕਮਿਊਨਿਟੀ ਹੈ ਇਨ ਸ਼ੌਕ, ਉਹ ਸਟਰਗਲ ਕਰ ਰਹੇ ਨੇ। I see my daughter's face in hers, Kiran Kaur said, trembling and crying as she left a nearby Gurdwara. She is not related to Arshdeep. ਕਿ ਇੱਕ ਬੀਬੀ ਜਿਹੜੀ ਕੋਈ ਗੁਰਦੁਆਰੇ ਜਿਸ ਨੂੰ ਇਹਨੇ ਅਖਬਾਰ ਦੇ ਕੋਰਸਪੋਂਡੈਂਟ ਨੇ ਇੰਟਰਵਿਊ ਕੀਤਾ ਹੈ, ਕਿਰਨ ਕੌਰ, ਉਹਨੇ ਕਿਹਾ ਕਿ ਮੈਂ ਆਪਣੀ ਬੱਚੀ ਦਾ ਚਿਹਰਾ ਇਸ ਬੱਚੀ ਦੇ ਵਿੱਚ ਦੇਖਦੀ ਹਾਂ। Every mother can see her kids' faces in another, she continued. ਉਹਨੇ ਕਿਹਾ ਕਿ ਵੀ ਮੈਂ ਸਮਝਦੇ ਆ ਵੀ ਹਰ ਮਾਂ ਆਪਣੇ ਬੱਚੀ ਦੇ ਚਿਹਰੇ ਦੂਸਰੇ ਬੱਚੀਆਂ 'ਚ ਦੇਖਦੇ ਨੇ। ਹਰ 6-year-old daughter's arms wrapped around her waist, ਕਿ ਜਦੋਂ ਕਿਰਨ ਕੌਰ ਗੱਲ ਵੀ ਕਰ ਰਹੀ ਸੀ ਤਾਂ ਉਹਦੀ ਆਪਣੀ 6 ਸਾਲ ਦੀ ਬੱਚੀ ਨੇ ਉਸ ਦੇ ਦੁਆਲੇ ਆਪਣੀਆਂ ਬਾਹਾਂ ਲਪੇਟੀਆਂ। I don't know how her mother feels to know that her daughter is no longer in this world. ਜਿਹੜੀ ਉਹਦੀ ਮਾਂ ਹੈ ਅਸਲੀ, ਜਿਹੜੀ ਪੰਜਾਬ 'ਚ ਬੈਠੀ ਹੈ, ਉਹਨੇ ਕਿਹਾ ਵੀ ਉਹਦੀ ਜਦੋਂ ਬੱਚੀ ਇਸ ਸੰਸਾਰ 'ਚ ਨਹੀਂ ਹੈ ਉਹ ਮਾਂ ਕਿਵੇਂ ਮਹਿਸੂਸ ਕਰਦੀ ਹੋਏਗੀ। ਔਰ ਈਵਨ ਪਿਤਾ ਵੀ ਭਾਵੇਂ ਕਿੰਨਾ ਹਾਲਾਤਾਂ 'ਚ ਡਾਈਵੋਰਸ ਹੋਇਆ ਜਾਂ ਕੀਤਾ, ਜ਼ਾਹਰ ਹੈ ਕਿ ਪਿਓ ਦਾ ਇਹਦੇ 'ਚ ਰੋਲ ਨਹੀਂ ਹੈ। ਪਿਓ ਤਾਂ ਇੰਨਾ ਡਿਵੈਸਟੇਟ ਹੋਇਆ ਕਿ ਉਹ ਆਪ ਕਲੈਪਸ ਹੋਣ ਤੇ ਸੀ, ਉਹਨੂੰ ਬੜੀ ਮੁਸ਼ਕਲ ਦੇ ਨਾਲ ਫੜ ਕੇ ਰਿਸ਼ਤੇਦਾਰਾਂ ਨੇ ਦੂਸਰਿਆਂ ਨੇ ਹੌਸਲਾ ਦੇ ਕੇ ਖੜਾ ਕੀਤਾ। ਪਰ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਔਰ ਇਹ ਸਾਡੇ ਕਮਿਊਨਿਟੀ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਹੁਣ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਕਿਉਂਕਿ ਅਸੀਂ ਵੀ ਹੌਲੀ-ਹੌਲੀ ਉਸ ਕਿਸਮ ਦਾ ਲਾਈਫ ਸਟਾਈਲ, ਉਸ ਕਿਸਮ ਦੀਆਂ ਵੈਲਿਊਜ਼ ਜਿਹੜੀਆਂ ਕਿ ਇਹਨਾਂ ਦੀ ਸੁਸਾਇਟੀ 'ਚ ਇੱਥੇ ਤਾਂ ਹੁੰਦਾ ਹੈ ਕਿ ਵੀ ਤੁਸੀਂ ਵਿਆਹ ਕਰਦੇ ਹੋ, ਉਹਨੂੰ ਪੁੱਛਦੇ ਹੋ ਕਿ ਵੀ ਕਿੰਨੇ ਬੱਚੇ ਨੇ, ਉਹ ਕਹਿੰਦੇ ਕਿ ਬਈ 2 ਮੇਰੇ ਪਹਿਲੇ ਹਸਬੈਂਡ ਦੇ ਨੇ, 2 ਉਹਦੇ ਪਹਿਲੇ ਹਸਬੈਂਡ ਦੇ ਨੇ, 4 ਐਂਡ 2 ਸਾਡੇ ਦੋਵਾਂ ਦੇ ਨੇ। ਹੁਣ ਇਸ ਕਿਸਮ ਦੀ ਜਿਹੜਾ ਕਲਚਰ ਹੈ ਜਿਹਦੇ 'ਚ ਹਾਲਾਂ ਮੈਂ ਸਮਝਦਾ ਵੀ ਕਈ ਵਾਰੀ ਹਰ ਇੱਕ ਦੇ ਆਪਣੇ ਸਰਕਮਸਟੈਂਸ ਹੁੰਦੇ ਨੇ, ਪਰ ਇਹ ਜਿਹੜੇ ਬ੍ਰੋਕਨ ਹੋਮਸ ਨੇ ਔਰ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਸਟੈਪ ਫਾਦਰ, ਸਟੈਪ ਮਦਰ, ਇਹ ਪਤਾ ਨਹੀਂ ਕਿਉਂ। ਔਰ ਡਾਕਟਰ ਰਣਜੀਤ ਸਿੰਘ ਜਿਹੜੇ ਚਾਹੁੰਦੇ ਸੀ ਕਿ ਵੀ ਇਹਨੂੰ ਐਜ਼ ਏ ਇਸ਼ੂ ਨੂੰ ਡਿਸਕਸ ਕੀਤਾ ਜਾਏ, ਹਾਲਾਂ ਸ਼ਾਇਦ ਮੈਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਡਿਸਕਸ ਕਰਨਾ ਚਾਹੁੰਦਾ ਸੀ, ਉਹ ਮੈਨੂੰ ਕਹਿਣ ਲੱਗੇ ਵੀ ਨਹੀਂ, ਇਹ ਜਿਹੜੇ ਸਾਡੀ ਕਮਿਊਨਿਟੀ ਦਾ ਗੰਦ ਹੈ ਜਿਸ ਤਰੀਕੇ ਦਾ ਜੋ ਚੱਲ ਰਿਹਾ ਹੈ ਇਹ ਬਾਹਰ ਆਣਾ ਚਾਹੀਦਾ ਜੀ। ਤੇ ਫਿਰ ਮੈਨੂੰ ਕਹਿਣ ਲੱਗੇ, ਮਿਲਣ ਵੀ ਆਏ ਕਿ ਵੀ ਇਹ ਕਿਉਂ ਇਸ ਤਰ੍ਹਾਂ ਹੁੰਦਾ, ਕਿਉਂ ਇਹ ਫੀਲਿੰਗ। ਮੈਂ ਕਿਹਾ ਜੀ ਇਹ ਜਵਾਬ ਤਾਂ ਸ਼ਾਇਦ ਹਰ ਇੱਕ ਦਾ ਵੱਖੋ ਵੱਖਰਾ ਹੋਏ, ਪਰ ਇੱਕ ਗੱਲ ਜ਼ਾਹਰ ਹੈ ਵੀ ਤੁਸੀਂ ਜਿੰਨੇ ਇੱਥੇ ਇਹਨਾਂ ਮੁਲਕਾਂ 'ਚ ਵੀ ਜਾਂ ਸਾਡੇ ਆਪਣੇ ਸਾਊਥ ਏਸ਼ੀਆ 'ਚ ਕਲੀਨਿਕ ਦੇਖਦੇ ਹੋ, ਹਜ਼ਾਰਾਂ ਕਪਲ ਇਸ ਲਈ ਦੌੜ ਭੱਜ ਕਰ ਰਹੇ ਨੇ। ਕਿਸੇ ਦੇ ਬੱਚਾ ਨਹੀਂ ਹੈ, ਉਹ ਟੈਸਟ ਟਿਊਬ ਬੇਬੀਜ਼ ਚਾਹੁੰਦੇ ਨੇ, ਹੁਣ ਉਹ ਸਰੋਗੇਟ ਮਦਰਸ ਦਾ ਕਿਰਾਏ ਦੀ ਕੁੱਖ ਦਾ ਰਿਵਾਜ ਹੋ ਗਿਆ ਹੈ ਜੀ, ਉਸ ਦੇ ਲਈ ਤੁਰੇ ਹੁੰਦੇ ਨੇ। ਕਿੰਨੇ ਜਿਹੜੇ ਨੇ ਕੁੜੀਆਂ ਜੰਮਣ ਵਾਲੇ, ਮੁੰਡੇ ਜੰਮਣ ਲਈ ਕਿਸ ਕਿਸਮ ਦੇ ਜੋ ਲੰਮੇ ਚੌੜੇ ਸਟੀਰੋਇਡ ਦੇ ਕੋਰਸਿਸ ਚੱਲਦੇ ਨੇ, ਸਰੀਰ ਦਾ ਕੁਛ ਬਣਾਇਆ ਹੁੰਦਾ ਉਹਨਾਂ ਨੇ ਟੀਕੇ ਲਾ ਕੇ, ਪਰ ਹੁੰਦਾ ਜੀ ਆਪਣਾ ਬੱਚਾ ਹੋਏ ਜੀ। ਔਰ ਹੁਣ ਜੇ ਕੋਈ ਸੋਚੇ ਦੁਨੀਆ ਦੇ ਵਿੱਚ ਕਿਵੇਂ ਲੱਖਾਂ ਬੱਚੇ ਯਤੀਮ ਨੇ, ਹੁਣ ਕਿਉਂ ਨਹੀਂ ਅਸੀਂ ਆਪਣੇ ਉਹਨਾਂ ਹਾਲਾਤਾਂ 'ਚ ਜਿੱਥੇ ਕਿ ਇਹ ਹੁੰਦਾ ਹੈ ਕਿ ਕਿਸੇ ਬੱਚੀ ਨੂੰ ਭਾਵੇਂ ਆਪਣੀਆਂ ਰਿਸ਼ਤੇਦਾਰੀਆਂ 'ਚੋਂ ਹੀ ਹੋਏ, ਨਹੀਂ ਹੈ ਆਪਣੇ ਪਿੰਡ 'ਚੋਂ ਹੋਏ, ਨਹੀਂ ਹੈ ਕਿਸੇ ਵੀ ਜ਼ਾਤ, ਨਸਲ, ਰੰਗ, ਜੈਂਡਰ ਦਾ ਹੋਏ ਜੀ, ਉਹਨਾਂ ਨੂੰ ਅਸੀਂ ਕਿਉਂ ਨਹੀਂ ਪਿਓ ਔਰ ਮਾਂ ਦਾ ਪਿਆਰ ਦੇ ਸਕਦੇ। ਹੁਣ ਇੱਥੇ ਅਸੀਂ ਨਾ ਲੋਕਾਂ ਦੀਆਂ ਭਾਵੇਂ 36 ਕਮਜ਼ੋਰੀਆਂ ਕੱਢੀਏ, ਹੁਣ ਕਈ ਵਾਰੀ ਹੋਏਗਾ ਗੋਰਾ ਕਪਲ ਹੈ, ਉਹਨਾਂ ਦੇ ਨਾਲ ਅਫਰੀਕਨ ਅਮਰੀਕਨ ਬੱਚਾ ਹੈ ਜਿਹਨੂੰ ਉਹ ਦੁਲਾਰ ਰਹੇ ਹੁੰਦੇ ਨੇ, ਸੋ ਜ਼ਾਹਰ ਹੈ ਕਿ ਵੀ ਉੱਥੋਂ ਅਡਾਪਟ ਕਰਕੇ ਲਿਆਂਦਾ, ਲੰਬੀ ਪ੍ਰੋਸੈਸ ਹੈ ਉੱਥੋਂ ਜਦੋਂ ਵੀ ਜਿਹਨਾਂ ਮੁਲਕਾਂ 'ਚੋਂ। ਪਰ ਘੱਟੋ ਘੱਟ ਇਹਨਾਂ ਨੂੰ ਇਹ ਤਾਂ ਹੈ ਕਿ ਭਾਈ ਅਸੀਂ ਕਿਸੇ ਬੱਚੀ ਨੂੰ ਰੂਫ ਦੇ ਰਹੇ ਹਾਂ, ਐਜੂਕੇਸ਼ਨ ਦੇ ਰਹੇ। ਸੋ ਮੈਂ ਕਿਹਾ ਜੀ ਇਹ ਜਿਹੜਾ ਪਾਰਟ ਹੈ ਕਿ ਮਾਈ ਬੋਨਸ ਐਂਡ ਮਾਈ ਫਲੈਸ਼ ਜੀ, ਕਿ ਇਹ ਬੱਚਾ ਜਿਹੜਾ ਹੈ ਜਾਂ ਬੱਚੀ ਜਿਹੜੀ ਹੈ ਮੇਰੀਆਂ ਹੱਡੀਆਂ ਤੇ ਮੇਰੇ ਮਾਸ ਚੋਂ ਹੈ, ਇਹ ਸਟੈਪ ਸਨ ਜਾਂ ਸਟੈਪ ਡਾਟਰ ਇਹ ਕਿਸੇ ਹੋਰ ਦੀਆਂ ਹੱਡੀਆਂ ਔਰ ਫਲੈਸ਼ ਹੈ। ਇਹ ਅਸੀਂ ਬੜੇ ਧਰਮੀ ਲੋਕ ਬਣੇ ਹੁੰਦੇ ਆ ਬੜਾ। ਔਰ ਮੈਨੂੰ ਯਾਦ ਹੈ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਸੀ, ਮੈਂ ਕਿਹਾ ਪ੍ਰੋਫੈਸਰ ਪੂਰਨ ਸਿੰਘ ਮਾਸਟਰਸ ਕਰਨ ਜਾਪਾਨ ਆਏ, ਉਹਨਾਂ ਜ਼ਮਾਨਿਆਂ ਦੀ ਗੱਲ ਹੈ, ਅਜੇ ਜੈਪਨੀਜ਼ ਇੰਪੀਰੀਅਲਿਜ਼ਮ ਦੀਆਂ ਕਹਾਣੀਆਂ ਦੁਨੀਆ ਨੂੰ ਨਹੀਂ ਸੀ ਪਤਾ ਜ਼ੁਲਮਾਂ ਦੇ। ਉਹ ਬਹੁਤ ਪ੍ਰਭਾਵਿਤ ਹੋਏ ਜਾਪਾਨੀ ਕਲਚਰ ਤੋਂ ਔਰ ਬਹੁਤ ਸਾਰਾ ਉਹਨਾਂ ਦੀਆਂ ਲਿਖਤਾਂ ਨੇ ਇਸ ਦੇ ਉੱਤੇ ਕਿ ਵੀ ਕਿਵੇਂ ਉਹਨਾਂ ਨੇ ਹਰ ਇੱਕ ਨੇ ਘਰ ਦੇ ਬਾਹਰ ਔਰ ਉਹਨਾਂ ਦਾ ਜਿਹੜਾ ਹੈ ਉਹ ਫੁੱਲਾਂ ਦੇ ਬਾਗ ਹੁੰਦੇ ਨੇ, ਕਿਵੇਂ ਉਹ ਆਪਣਾ ਜਿਹੜਾ
ਲਘੂ ਨਾ ਹੀਨਾ ਨਾ ਕਿਸ ਕਿਸਮ ਦਾ ਉਹਨਾਂ ਦਾ ਇੱਕ ਕਲਚਰ ਔਰ ਉਹਦੇ 'ਚ ਇੱਕ ਸਬਰ ਸੰਤੋਖ ਹੈ। ਫਿਰ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਵੀ ਸਭ ਤੋਂ ਜ਼ਿਆਦਾ ਰੌਲਾ ਅਸੀਂ ਜਿਹੜੇ ਹੈ ਸਾਊਥ ਏਸ਼ੀਅਨ ਸਬ ਕੰਟੀਨੈਂਟ ਦੇ ਪਾਉਂਦੇ ਆ ਜੀ, ਸੰਸਾਰ ਸਰਾਂ ਹੈ, ਇੱਥੇ ਕੋਈ ਨਹੀਂ ਰਿਹਾ, ਜੋ ਆਇਆ ਉਹਨੇ ਜਾਣਾ ਹੈ। ਸਾਰੇ ਫਿਲਾਸਫਰ ਔਰ ਅਵਤਾਰ ਔਰ ਪੈਗੰਬਰ ਅਸੀਂ ਦਾਅਵਾ ਕਰਦੇ ਹਾਂ ਜੀ ਦੁਨੀਆ ਨੂੰ ਸਪਿਰਿਚੁਅਲਿਟੀ ਅਸੀਂ ਦਿੱਤੀ, ਪਰ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਪੱਕੇ ਘਰ ਅਸੀਂ ਬਣਾਉਂਦੇ, ਸਾਰੀ ਜ਼ਿੰਦਗੀ ਦਾ ਨਿਸ਼ਾਨ ਪਾ ਕੇ ਸੀਮੈਂਟ ਕਿਤੇ ਹਿੱਲ ਨਾ ਜਾਏ, ਉਹ ਕਹੀ ਜਾਵਾਂਗੇ ਵੀ ਸਰਾਂ ਹੈ। ਔਰ ਉਹਨਾਂ ਦਾ ਕਹਿਣਾ ਸੀ ਕਿ ਵੀ ਇਹ ਜਿਹੜਾ ਮੋਹ ਦਾ ਪਾਰਟ ਹੈ ਵੀ ਸਾਡੇ ਬਹੁਤਿਆਂ ਦਾ ਨਿਸ਼ਾਨਾ ਹੀ ਇਹ ਹੁੰਦਾ ਹੈ ਕਿ ਵੀ ਮੇਰਾ ਆਪਣਾ ਇੱਕ ਘਰ ਹੋਏ, ਮੇਰੇ ਆਪਣੇ ਬੱਚੇ ਬੱਚੀਆਂ ਹੋਣ, ਔਰ ਉਸ ਤੋਂ ਬਿਯੋਂਡ ਦੁਨੀਆ ਹੀ ਨਹੀਂ ਹੁੰਦੀ। ਔਰ ਅਸੀਂ ਕਹਿੰਦੇ ਦੂਜਿਆਂ ਨੂੰ ਹੈ ਕਿ ਜੀ ਇਹ ਦੇਖੋ ਇਹ ਵੈਸਟ ਵਾਲੇ ਮੈਟੀਰੀਅਲਿਸਟ ਨੇ ਜੀ, ਵੈਸਟ ਵਾਲੇ ਫਲਾਣੇ ਨੇ ਜੀ। ਹੁਣ ਇੱਥੇ ਅਮਰੀਕਾ 'ਚ ਹਰ ਤੀਸਰਾ ਅਮਰੀਕਨ ਆਪਣਾ ਕਿੱਤਾ ਵੀ ਚੇਂਜ ਕਰਦਾ ਹੈ ਜ਼ਿੰਦਗੀ 'ਚ, ਤੇ ਆਪਣਾ ਘਰ-ਬਾਰ ਵੀ, ਕਿੰਨੇ ਲੋਕ ਅਪਾਰਟਮੈਂਟਾਂ 'ਚ ਰਹਿੰਦੇ ਆ, ਬਟ ਉਹ ਜ਼ਿੰਦਗੀ ਨੂੰ ਜਿਉਂਦੇ ਨੇ ਜੀ। ਅਸੀਂ ਜੂਨ ਭੋਗਦੇ, ਸਾਡਾ ਕਨਸੈਪਟ ਹੀ ਜੂਨ ਦਾ ਬਣ ਗਿਆ ਕਿ ਵੀ ਜਿਹਦੇ 'ਚ ਜ਼ਿੰਦਗੀ ਦੇ ਵਿੱਚ ਇੱਕ ਤਾਂ ਅਧਿਆਤਮ ਨੂੰ ਸਮਰਪਿਤ ਹੈ, ਭਈ ਪ੍ਰਾਪਤ ਮਨੁੱਖ ਦੇ ਹੁਰੀ ਹੈ ਜੋ ਗੁਰੂ ਨੇ ਸਾਨੂੰ ਕਿਹਾ ਮਨੋਰਥ, ਉਹਨਾਂ ਦੀ ਤਾਂ ਤਿਨਖੀ ਕਥਾ ਨਿਰਾਰੀ ਰਹੀ। ਉਹ ਉਸ ਕਹਾਣੀ ਨੂੰ ਮੈਂ ਤਾਂ ਆਪਣੇ ਵਰਗੇ ਜਿਹੜੇ ਅਸੀਂ ਮਾਰਟਲ ਬੀਇੰਗ ਜਿਹੜੇ ਕਿਸ ਕਿਸਮ ਦੇ ਮੋਹ ਦੇ ਵਿੱਚ ਫਸੇ ਹੋਏ ਲੋਕ ਹੈ, ਔਰ ਇਹ ਇਸ ਕਿਸਮ ਦੀ ਸੋਚ ਚੋਂ ਹੀ ਔਰ ਇਸ ਕਿਸਮ ਦੇ ਲਾਈਫ ਸਟਾਈਲ ਚੋਂ, ਇਸ ਕਿਸਮ ਦੀ ਪਕੜ ਚੋਂ ਇਸ ਕਿਸਮ ਦੇ ਕ੍ਰਾਈਮ ਜਨਮ ਲੈਂਦੇ ਨੇ ਕਿ ਜਿੱਥੇ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦਿਆਂ ਸੁਣਦਿਆਂ ਹੋਇਆ ਵੀ ਇੱਕ ਵਾਰੀ ਤਾਂ ਸਾਨੂੰ ਲੱਗੇਗਾ ਵੀ ਸਾਡੇ ਨਾਲ ਨਹੀਂ ਹੋਇਆ ਜਾਂ ਅਸੀਂ ਇਹੋ ਜਿਹਾ ਨਹੀਂ, ਪਰ ਇਹ ਨਹੀਂ ਹੈ। ਜਦੋਂ ਇੱਕ ਸੁਸਾਇਟੀ ਦੇ ਵਿੱਚ ਇਸ ਕਿਸਮ ਦਾ ਵਰਤਾਰਾ ਹੁੰਦਾ ਹੈ, ਅੱਜ ਸਾਡੇ ਪਰਿਵਾਰ ਟੁੱਟ ਰਹੇ ਨੇ, ਬਹੁਤ ਬੁਰਾ ਹਾਲ ਹੈ ਘਰੇਲੂ ਤੌਰ ਤੇ, ਔਰ ਇਹ ਗੱਲ ਨਹੀਂ ਹੈ। ਔਰ ਅਸੀਂ ਜਦੋਂ ਆਪ ਉਸ ਸਾਰੇ ਚੋਂ ਲੰਘ ਰਹੇ ਹੋਈਏ ਫਿਰ ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਤੁਸੀਂ ਅਹਿਸਾਸ ਕਰਦੇ ਹੋ ਕਿ ਤੁਹਾਨੂੰ ਚੰਗੀ ਵੈਲਿਊਜ਼ ਦੇ ਵਾਲੇ ਬੱਚੇ ਬੱਚੀਆਂ ਦੇ ਰਿਸ਼ਤਿਆਂ ਦੀ ਕਿੰਨੀ ਵੱਡੀ ਸਮੱਸਿਆ ਹੁੰਦੀ ਹੈ। ਜੇ ਤੁਹਾਨੂੰ ਰਿਸ਼ਤੇ ਮਿਲਦੇ ਨੇ ਔਰ ਦੂਸਰੇ ਨੇ, ਫਿਰ ਕਿਸ ਕਿਸਮ ਦੀ ਗਰੀਡ ਨਹੀਂ, ਕਿੰਨਾ ਇੱਕ ਵਾਰੀ ਇੱਕ ਨੇ ਕਿਹਾ ਸੀ ਨੇਤਾ ਨੇ ਉੱਥੇ, ਉਹਨੇ ਕਿਹਾ ਜੀ ਹਮੇਸ਼ਾ ਇਹ ਕਿਉਂ ਹੁੰਦਾ ਹੈ ਕਿ ਸਟੋਵ ਦੇ ਨਾਲ ਨੂੰਹਾਂ ਹੀ ਸੜਦੀਆਂ ਜੀ ਜੀ, ਸੱਸਾਂ ਕਿਉਂ ਨਹੀਂ ਸੜਦੀਆਂ। ਹੁਣ ਜ਼ਾਹਰ ਹੈ ਕਿ ਵੀ ਜਿਹੜਾ ਉੱਥੇ ਉਹ ਸਾਰੀਆਂ ਹੁਣ ਤਾਂ ਚਲੋ ਡੌਰੀ ਦੇ ਲਾਅ ਬਣ ਗਏ, ਕੁਛ ਉਹਦਾ ਮਿਸਯੂਜ਼ ਵੀ ਹੋ ਰਿਹਾ ਕਈ ਵਾਰੀ, ਇਹ ਨਹੀਂ ਹੈ, ਕਈ ਵਾਰੀ ਮੁੰਡੇ ਵਾਲਿਆਂ ਨੂੰ ਵੀ ਖਰਾਬ ਕੀਤਾ ਜਾਂਦਾ ਹੈ। ਇਸ ਕਿਸਮ ਦੀਆਂ ਵੀ ਘਟਨਾਵਾਂ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਨੇ। ਪਰ ਕੁੱਲ ਮਿਲਾ ਕੇ ਇਹ ਜਿਹੜਾ ਸਾਡਾ ਘਰੇਲੂ ਜੀਵਨ ਦੇ ਵਿੱਚ ਇੱਕ ਬੈਲੈਂਸ ਦਾ ਨਾ ਰਹਿਣਾ, ਗਰੀਡ ਦਾ ਟੇਕ ਓਵਰ ਕਰਨਾ, ਔਰ ਇਸ ਸਾਰੇ ਨੂੰ ਬਹੁਤ ਵਾਰ ਅਸੀਂ ਇੱਕ ਦੂਸਰੇ ਨੂੰ ਸਹਿੰਦੇ ਹੀ ਨਹੀਂ ਹੈ ਘਰਾਂ ਦੇ ਵਿੱਚ। ਬਹੁਤ ਵਾਰ ਇਹ ਜਿਹੜਾ ਟੈਂਪਰਾਮੈਂਟਲ ਨੇ, ਔਰ ਬਹੁਤ ਵਾਰੀ ਕੁੱਲ ਮਿਲਾ ਕੇ ਜੇ ਤੁਸੀਂ ਦੇਖੋ, ਜੇ ਇਹਨੂੰ ਸਿੰਪਲੀਫਾਈ ਵੀ ਨਹੀਂ ਕੀਤਾ ਜਾ ਸਕਦਾ, ਅਸੀਂ ਵੀ ਲੰਘਦੇ ਹਾਂ ਸਾਰੇ ਘਰੇਲੂ ਨਾ ਹਾਲਾਤਾਂ 'ਚੋਂ, ਇਹ ਤਾਂ ਨਹੀਂ ਹੈ, ਸਾਰੇ ਉਹਨੂੰ ਫੇਸ ਕਰਦੇ ਨੇ। ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਏ ਤੇ ਕਿਤੇ ਨਾ ਕਿਤੇ ਇਹ ਸਾਰਾ ਹੁੰਦਾ ਤਾਂ ਪਾਵਰ ਸਟਰਕਚਰ ਹੀ ਹੈ ਕਿ ਕੌਣ ਕਿਹਦੇ ਤੇ ਪਾਵਰ ਰੱਖਦਾ। ਜੇ ਜਿਹੜਾ ਮਾਂ ਸਿੱਖਿਆ ਦੇ ਰਹੀ ਹੋਏਗੀ ਕੁੜੀ ਨੂੰ ਤਾਂ ਫਿਰ ਉਹ ਇਹ ਹੁੰਦਾ ਹੈ ਕਿ ਬਈ ਤੂੰ ਜਾਂਦਿਆਂ ਹੀ ਜਰਾ ਆਪਣਾ ਰੱਖੀ ਉੱਤੇ, ਨਹੀਂ ਤਾਂ ਫਿਰ ਉਹ ਨੌਕਰਾਣੀ ਬਣ ਕੇ ਰਹੇਗੀ, ਤੇ ਨਾਲ ਹੀ ਦੂਜੇ ਮੂੰਹ ਨਾਲ ਉਹ ਕਰ ਰਹੀ ਹੁੰਦੀ ਹੈ ਇਹ ਸਾਡਾ ਮੁੰਡਾ ਬਿਲਕੁਲ ਜਨਾਨੀ ਦੇ ਥੱਲੇ ਲੱਗਾ ਹੋਇਆ ਉਹਦੇ। ਹੁਣ ਉਸ ਡਾਟਰ ਦੇ ਲਈ ਜਿਹੜਾ ਉਹ ਸੈਟ ਆਫ ਰੂਲਸ ਹੋ ਰਿਹਾ, ਨੂੰਹ ਦੇ ਲਈ ਹੋ ਰਿਹਾ ਕਿ ਭਾਈ ਜੇ ਹੁਣ ਤੁਸੀਂ ਆਪਣੀ ਧੀ ਨੂੰ ਇਹ ਕਹਿ ਕੇ ਤੋਰ ਰਹੇ ਹੋ ਤਾਂ ਅਗਲੇ ਦਿਨ ਵੀ ਜਿਹਨੇ ਤੋਰੀ ਹੋਏਗੀ ਉਹਨੇ ਜਾ ਕੇ ਹੀ ਕਿਹਾ ਹੋਣਾ। ਸੋ ਬਹੁਤ ਵਾਰੀ ਇਹ ਜਿਹੜਾ ਪਾਰਟ ਹੈ ਘਰਾਂ ਦੇ ਵਿੱਚ, ਜਿਹੜਾ ਪਾਵਰ ਕੰਟਰੋਲ ਹੈ, ਭਾਵੇਂ ਉਹ ਨੂੰਹ ਸੱਸ ਦੇ ਹਵਾਲੇ ਨਾਲ ਹੋਏ ਔਰ ਬਹੁਤ ਵਾਰੀ ਹਸਬੈਂਡ ਵਾਈਫ ਦੇ ਹਵਾਲੇ ਨਾਲ ਹੁੰਦਾ। ਆ 2-3 ਦਿਨ ਪਹਿਲਾਂ ਇੱਕ ਟੈਕਸੀ ਡਰਾਈਵਰ ਪੰਜਾਬੀ ਹਿੰਦੂ ਸਨ ਉੱਥੋਂ ਦਿੱਲੀ ਤੋਂ, ਉਹਨਾਂ ਨੇ ਇੱਕ ਬੜੀ ਚੰਗੀ ਗੱਲ ਕਹੀ। ਉਹਨਾਂ ਨੇ ਕਿਹਾ ਜੀ 30-40 ਸਾਲ ਮੈਂ ਪਹਿਲਾਂ ਆਇਆ, ਜ਼ਿੰਦਗੀ ਇੱਥੇ ਹੋਰ ਸੀ, ਹੁਣ ਉਹ ਹੋਰ ਨਹੀਂ ਰਿਹਾ, ਹੁਣ ਤਾਂ ਸਾਰੀਆਂ ਵੈਲਿਊਜ਼ ਟੁੱਟ ਗਈਆਂ। ਲਹਿੰਦੇ ਪੰਜਾਬ ਨਾਲ ਚੋਂ 47 ਦੇ ਵਿੱਚ ਆਏ ਹੋਏ ਸੀ। ਉਹ ਕਹਿਣ ਲੱਗੇ ਜੀ ਦੇਖੋ ਹੁਣ ਕੀ ਹੈ ਵੀ ਹਰ ਚੀਜ਼ ਹੁਣ ਤਾਂ ਹਸਬੈਂਡ ਵਾਈਫ ਦੇ ਵਿੱਚ ਵੀ, ਬੱਚੇ ਬੱਚੀ 'ਚ ਵੀ ਹਰ ਇੱਕ ਦਾ ਕਿ ਜੀ ਦਿਸ ਇਜ਼ ਮਾਈਨ, ਦਿਸ ਇਜ਼ ਮਾਈਨ। ਇੰਡੀਵਿਜੂਅਲਿਜ਼ਮ ਜਿਹੜਾ ਵਿਅਕਤੀਵਾਦ ਹੈ, ਔਰ ਇਸ ਇੰਡੀਵਿਜੂਅਲਿਜ਼ਮ ਨੇ ਬਹੁਤ ਸਾਰੀਆਂ ਪ੍ਰੋਬਲਮਸ ਖੜੀਆਂ ਕੀਤੀਆਂ ਨੇ। ਅਸੀਂ ਅੱਗੇ ਉਹੀ ਇੱਕ ਘਰ ਦੀ ਛੱਤ ਹੈ, ਭਾਵੇਂ ਬਾਲਿਆਂ ਵਾਲੀ ਛੱਤ ਹੀ ਹੁੰਦੀ ਸੀ, ਉਹਦੇ ਥੱਲੇ 6-6 8-8 ਜੀਅ ਜੰਤ ਜਿਹੜੇ ਨੇ ਪਲ ਜਾਂਦੇ ਸੀ, ਉੱਥੇ ਹੀ ਪੜ੍ਹਦੇ ਵੀ ਸੀ, ਸਕੂਲੇ ਵੀ ਜਾਂਦੇ ਸੀ,
ਵਿੱਚ ਹੀ ਉੱਥੇ ਨਾਲ ਦੀ ਨਾਲ ਕੋਈ ਏਡਾ ਨਹੀਂ ਕਿ ਕੋਈ ਮਾਰਕਟ ਕਿਚਨ ਹੈ, ਉੱਤੇ ਕੋਈ ਵਾਸ਼ਿੰਗ ਮਸ਼ੀਨਾਂ ਜਾਂ ਕੋਈ ਦੂਜੀਆਂ ਲੱਗੀਆਂ, ਉਹੀ ਸਵਾਹ ਨਾਲ ਭਾਂਡੇ ਮਾਂਜਣ ਵਾਲੀਆਂ ਮਾਵਾਂ ਵਿਚਾਰੀਆਂ ਉਹੀ ਸਾਰਾ ਪਾਰਟ ਕਰ ਕਰਾ ਕੇ। ਪਰ ਉਸ ਸਾਰੇ ਦੇ ਵਿੱਚ ਜਿਹੜੀ ਕਲੈਕਟਿਵਨੈਸ ਦੇ ਨਾਲ ਔਰ ਉਹਨਾਂ ਜਨਰੇਸ਼ਨਸ ਨੇ ਜੋ ਸਿੱਖਿਆ, ਜਿਸ ਕਿਸਮ ਦਾ ਲਾਈਫ ਸਟਾਈਲ ਆਇਆ, ਅੱਜ ਅਸੀਂ ਦੇਖੀਏ ਕਿ ਬਸ ਜਦੋਂ ਘਰ ਵੀ ਲੈਣ ਲੱਗਦੇ ਆ, ਜੇ ਸਾਡੇ ਬੱਚੇ ਨੇ ਅਸੀਂ ਉਹਨਾਂ ਦੇ ਕਮਰੇ ਮਾਰਕ ਕੀਤੇ ਹੁੰਦੇ ਨੇ ਕਿ ਵੀ ਆ ਇਹਦਾ ਹੈ, ਆ ਇਹਦਾ ਹੈ, ਫਿਰ ਉਹ ਹਸਬੈਂਡ ਵਾਈਫ ਦਾ ਹੁੰਦਾ ਹੈ ਕਿ ਵੀ ਇਹ ਮੇਰਾ ਹੈ ਤੇ ਆਈ ਹੈਵ ਫਿਕਸਡ ਮਾਈ ਸੈਂਡਵਿਚ, ਯੂ ਫਿਕਸ ਯੋਰਸ। ਕਈ ਘਰਾਂ ਤਾਂ ਪੱਕਦੀ ਨਹੀਂ ਰੋਟੀ ਮਹੀਨਾ ਮਹੀਨਾ, ਉਹ ਸਾਡੇ ਵੀ ਦੇਖਾ ਦੇਖੀ। ਔਰ ਇਹਦੇ 'ਚ ਇਹ ਨਹੀਂ ਹੈ ਕਿ ਵੀ ਅਸੀਂ ਇਹੀ ਚਾਹੁੰਦੇ ਹਾਂ ਵੀ ਔਰਤਾਂ ਕੋ ਕਿਚਨ 'ਚ ਰੋਟੀਆਂ ਪਕਾਉਣ ਤੇ ਰਹਿਣ, ਪਰ ਕੁੱਲ ਮਿਲਾ ਕੇ ਜਦੋਂ ਵੈਲਿਊ ਸਿਸਟਮ ਬਦਲਦੇ ਨੇ, ਜਦੋਂ ਇਹ ਪਾਵਰ ਸਟਰਕਚਰ ਜਿਹੜੇ ਨੇ ਉਹ ਇਹਨਾਂ ਦੇ ਅਸੀਂ ਕੱਚ ਘਰੜ ਜੇ ਮਾਡਲ ਕਈ ਇਹਨਾਂ ਦੇ ਅਸੀਂ ਅਡਾਪਟ ਕੀਤੇ ਨੇ, ਤੇ ਫਿਰ ਇਹ ਕੁਝ ਜਿਹੜੀਆਂ ਕ੍ਰਿਮੀਨਲ ਟੈਂਡੈਂਸੀਜ਼ ਨੇ ਉਹ ਇਸ ਹੱਦ ਤੱਕ ਚਲੀਆਂ ਜਾਂਦੀਆਂ ਕਿ ਤੁਸੀਂ ਟੋਲਰੇਟ ਕਰਨ ਨੂੰ ਤਿਆਰ ਨਹੀਂ ਹੋ। ਸੋ ਅਸੀਂ ਇਸ 9 ਸਾਲ ਦੀ ਮਾਸੂਮ ਬੱਚੀ ਅਰਸ਼ਦੀਪ ਕੀ ਕਹਿ ਸਕਦੇ ਹਾਂ, ਕੋਈ ਸ਼ਬਦ ਨਹੀਂ ਨੇ ਉਹਨਾਂ ਦੀ ਮਾਤਾ ਲਈ ਔਰ ਉਹਨਾਂ ਦੇ ਫਾਦਰ ਲਈ ਵੀ, ਜਿਹੜੇ ਕਿਸ ਸਫਰਿੰਗ ਚੋਂ ਲੰਘ ਰਹੇ ਨੇ। ਔਰ ਇਹ ਜਿਹੜੀ ਨੰਨੀ ਕਲੀ ਜਿਹੜੀ ਫੁੱਲ ਨਹੀਂ ਬਣ ਸਕੀ ਹੈ, ਜਿਹੜੀ ਕਿਵੇਂ ਬੱਚਿਆਂ ਦੇ ਉਹ ਜੇ ਸ਼ੌਕ ਉਸ ਦੀ ਨਾਲ ਤੁਸੀਂ ਜਦੋਂ 8-9 ਸਾਲ ਦੇ ਬੱਚੇ ਨੂੰ ਇਮੇਜਿਨ ਕਰਦੇ ਹੋ। ਔਰ ਉਹ ਠੀਕ ਕਿਹਾ ਉਹਨੇ ਬੀਬੀ ਕਿਰਨ ਕੌਰ ਨੇ ਕਿ ਵੀ ਇਹ ਤਾਂ ਹਰ ਮਾਂ ਆਪਣੀ ਬੱਚੀ ਦਾ ਹੀ ਚਿਹਰਾ ਦੇਖ ਸਕਦੀ ਹੈ ਅਰਸ਼ਦੀਪ। ਸੋ ਜੀ ਡਾਕਟਰ ਸਾਹਿਬ ਬਿਲਕੁਲ ਇਟਸ ਵੈਰੀ ਸ਼ੌਕਿੰਗ, ਪਰ ਅਸੀਂ ਇਹ ਜ਼ਰੂਰ ਦੇਖੀਏ ਵੀ ਇਹ ਸਮੱਸਿਆਵਾਂ ਜਿਹੜੀਆਂ ਸਾਨੂੰ ਫੇਸ ਹੋ ਰਹੀਆਂ ਨੇ, ਗੁਰਦੁਆਰੇ ਸਾਡੇ ਵੀ ਉਹ ਪੂਜਾ ਦੀ ਥਾਂ ਹੀ ਬਣ ਗਏ ਨੇ। ਕੋਈ ਕਾਉਂਸਲਿੰਗ ਕਿਸੇ ਲੈਵਲ ਤੇ ਜਦੋਂ ਕੋਈ ਚੱਲ ਰਿਹਾ, ਕੋਈ ਸਾਡੇ ਐਸੇ ਸੈਟਅਪ ਜਿੱਥੇ ਜੇ ਹਸਬੈਂਡ ਵਾਈਫ ਦਾ ਹੈ ਜਾਂ ਬੱਚੀਆਂ ਦਾ ਹੈ, ਕੋਈ ਕਾਉਂਸਲਿੰਗ, ਕੋਈ ਉਹਨਾਂ ਦੀ ਜਿਹੜੀ ਹੈ ਟਿਊਟਰਿੰਗ ਕਿਸੇ ਹੱਦ ਤੱਕ, ਕੋਈ ਕੰਸਲਟਿੰਗ ਕਲਾਸਿਸ, ਜਦੋਂ ਵੀ ਕੋਈ, ਕਿਉਂਕਿ ਇਹ ਹਿਊਮਨ ਨੇਚਰ ਹੈ ਕਿ ਵੀ ਟੂ ਮਚ ਸਟ੍ਰੈਸ ਤੁਹਾਨੂੰ ਕਿਤੇ ਨਾ ਕਿਤੇ ਪਹੁੰਚਾ ਦਿੰਦੀ ਹੈ। ਸੋ ਵੈਰੀ ਸੈਡ ਜੀ ਡਾਕਟਰ ਸਾਹਿਬ ਬਿਲਕੁਲ, ਵਾਕਈ ਬਹੁਤ ਹੀ ਦੁਖਦਾਈ ਘਟਨਾ ਸੀ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।